प्यारे वेखण वालिओ, ਤੁਹਾਨੂੰ ਦਰਸ਼ਨ ਦੇ ਵਿੱਚ ਜੀ ਆਇਆਂ ਨੂੰ ਆਖਨੇ ਆ। ਅੱਜ ਅਸੀਂ ਤੁਹਾਨੂੰ ਆਪਣੇ ਪਿਆਰੇ ਪਾਕਿਸਤਾਨ ਦੀਆਂ ਦੋ ਅਜਿਹੀਆਂ ਮਾਨਯੋਗ ਸੁਪੁੱਤਰੀਆਂ ਦੇ ਨਾਲ ਮਿਲਵਾਉਣ ਲਈ ਜਾ ਰਹੇ ਹਾਂ, ਜਿਹੜੀਆਂ ਨਾ ਸਿਰਫ ਸਾਡੇ ਪਿਆਰੇ ਪਾਕਿਸਤਾਨ ਦੇ ਵਾਸਤੇ ਕਾਬਲੇ ਫਖਰ ਨੇ, ਬਲਕਿ ਆਪਣੇ ਵਾਲਿदैन ਦੀਆਂ ਵੀ ਬੜੀਆਂ ਹੀ ਨਾਜ਼ ਪਰਵਰਦਾ ਬੱਚੀਆਂ ਨੇ। ਪਿਆਰਿਓ, ਅਸੀਂ ਇੱਕ ਐਸੇ ਮੁਆਸ਼ਰੇ ਦੇ ਵਿੱਚ ਜ਼ਿੰਦਾ ਵਾਂ ਜਿੱਥੇ ਖਾਤੂਨ ਨੂੰ ਅਸੀਂ ਸੈਕੰਡਰੀ ਹੈਸੀਅਤ ਦਿੱਤੀ ਹੋਈ ਹੈ, ਯਾਨੀ ਅਸੀਂ ਆਪਣੀਆਂ ਧੀਆਂ ਭੈਣਾਂ ਨੂੰ, ਔਰਤਾਂ ਨੂੰ ਸਾਨਵੀ ਹੈਸੀਅਤ ਨਾਲ ਦੇਖਦੇ ਹਾਂ। ਹਾਲਾਂਕਿ ਐਸੀਆਂ ਮਿਸਾਲਾਂ ਮੌਜੂਦ ਨੇ ਕਿ ਜਦੋਂ ਸਾਡੀਆਂ ਬੱਚੀਆਂ ਕਿਸੇ ਵੀ ਫੀਲਡ ਦੇ ਵਿੱਚ ਨਾਮਵਰ ਬਣਨ ਦੀ ਕੋਸ਼ਿਸ਼ ਕਰਦੀਆਂ ਨੇ ਤੇ ਅਲਹਮਦੁਲਿਲਾ ਉਹ ਫਿਰ ਬੰਦਿਆਂ ਨੂੰ ਵੀ ਘਟ ਜਾਂਦੀਆਂ ਨੇ, ਮਰਦਾਂ ਤੋਂ ਵੀ ਅੱਗੇ ਲੰਘ ਜਾਂਦੀਆਂ ਨੇ। ਸਾਡੀ ਅੱਜ ਦੀ ਉਚੇਚੀ ਪ੍ਰਾਹੁਣੀ ਜਿਹੜੀ ਪਹਿਲੀ ਅਸੀਂ ਤੁਹਾਨੂੰ ਬੱਚੀ ਮਿਲਵਾ ਰਹੇ ਹਾਂ, ਉਹ ਸਾਡੇ ਡਸਕੇ ਦੇ ਨਾਲ ਇੱਕ ਛੋਟੇ ਜਿਹੇ ਮੁਜ਼ਾਫਾਤੀ ਲਾਗੇਲੇ ਪਿੰਡ ਦੀ ਰਹਿਣ ਵਾਲੀ ਹੈ। ਪਸਮਾਂਦਾ ਇਲਾਕੇ ਦੇ ਵਿੱਚ ਰਹਿਣ ਵਾਲੀ ਇਹ ਬੱਚੀ ਤੇ ਇਹਦੀਆਂ ਦੀਗਰ ਭੈਣਾਂ ਆਪਣੇ ਘਰ ਦੇ ਵਿੱਚ ਹੀ ਪ੍ਰੈਕਟਿਸ ਕਰਦੀਆਂ ਨੇ, ਔਰ ਇਹ ਬੇਟੀ 8 ਗੇਮਸ ਦੀ ਨੈਸ਼ਨਲ ਚੈਂਪੀਅਨ ਹੈ, ਯਾਨੀ ਪਾਕਿਸਤਾਨ ਦੀ 8 ਮੁਖਤਲਿਫ ਖੇਲਾਂ ਦੀ ਇਹ ਨੈਸ਼ਨਲ ਚੈਂਪੀਅਨ ਹੈ। ਇਸ ਤੋਂ ਅੱਡ ਬਾਹਰਲੇ ਮੁਲਕਾਂ 'ਚ ਜਾ ਕੇ ਵੀ ਆਪਣੇ ਪਾਕਿਸਤਾਨ ਦੇ ਵਾਸਤੇ ਮੈਡਲਸ ਲੈ ਕੇ ਆਈ ਹੈ, ਔਰ ਮੁਲਕ ਦਾ ਨਾਂ ਰੋਸ਼ਨ ਕਰਕੇ ਤੇ ਪਾਕਿਸਤਾਨ ਦਾ ਝੰਡਾ ਸਰ ਬੁਲੰਦ ਕਰਕੇ ਆਈ ਹੈ। ਇਹ ਕਿਹੜੀਆਂ ਕਿਹੜੀਆਂ ਗੇਮਸ ਖੇਡਦੀ ਹੈ, ਇਹਦੇ ਕੋਚ, ਇਹਦੇ ਅੱਬੂ ਜੀ ਜਿਹੜੇ ਨੇ, ਉਹਨਾਂ ਕੋਲੋਂ ਇਹ ਕਿਸ ਤਰ੍ਹਾਂ ਟ੍ਰੇਨਿੰਗ ਲੈਂਦੀ ਹੈ, ਤੇ ਆਪਣੇ ਘਰ ਦੇ ਵਿੱਚ ਹੀ ਰਹਿ ਕੇ ਇਹ ਕਿਸ ਤਰ੍ਹਾਂ ਇੰਟਰਨੈਸ਼ਨਲ ਖਿਲਾੜੀ ਵੀ ਬਣ ਗਈ ਤੇ ਨੈਸ਼ਨਲ ਚੈਂਪੀਅਨ ਤੇ ਅਲਹਮਦੁਲਿਲਾ ਹੈ ਹੀ ਹੈ। ਆਓ ਸਾਰਾ ਕੁਝ ਇਹਦੀ ਜ਼ੁਬਾਨੀ ਤੁਹਾਨੂੰ ਸੁਣਵਾਉਂਦੇ ਹਾਂ। ਤੇ ਸਭ ਤੋਂ ਪਹਿਲੇ ਇਸ ਟੱਬਰ ਦੀ ਜਿਹੜੀ ਸਪੁੱਤਰੀ ਦੇ ਨਾਲ ਅਸੀਂ ਤੁਹਾਡੀ ਮੁਲਾਕਾਤ ਕਰਵਾ ਰਹੇ ਹਾਂ, ਉਹਦਾ ਨਾਂ ਹੈ ਸ਼ਾਨਜ਼ਾ ਰਿਆਸਤ। ਤੇ ਆਓ ਫਿਰ ਗੱਲਬਾਤ ਕਰੀਏ ਸ਼ਾਨਜ਼ਾ ਦੇ ਨਾਲ। अस्सलाम वालेकुम जी, की हाल चाल जे शानज़ा बेटी? ठीक ठाक हो माशाअल्लाह? वालेकुम सलाम, मैं बिल्कुल वधिया। तुसी सुनाओ कैसे हो? अल्लाह पाक दा एहसान है। अच्छा, सब तो पहले तुसी साडे व्यूअर्स नूं ना जी अपना जरा तारफ कराओ, अपने फैमिली बैकग्राउंड दसो, अपने टब्बर दी गलबात सुनाओ सानू। मेरा तल्लक मंदराले तो है, डस्का दे नाल एक छोटा जिहा गाँव है जी, ते मैं मतलब पेवस्त घर तो तल्लुक रखनी हाँ, लेकिन असी माशाअल्लाह 5 भैणां ते 3 भाई हाँ जी। ते 2013 की गल है, गेमां हो रही सन ते टीवी ते ऐसे देख रहे सन बाबा बैठ के, तो मेरा इंज ही लंघन होया उत्थों, तो मैं देखा, मैं क्या मैनूं जिंदगी च पहली बार उदों पता लग्या कि कुड़ियां भी खेडदियां ने। अच्छा जी। मैं बैठ गई। उदों तुहाडी कितनी उम्र सी? कोई 12-13 साल होनी है। अच्छा, 2013 च तुसीं टीवी देखिया, उत्ते गेम्स लगी हुई सन। इस तो पहला वालद साहब का तलक है सी खेडां नाल, ते सानू इस वास्ते पता सी बस खेडां दे विच सानू बस यही पता सी वेट चुकी दा। अच्छा। या रस्सा खिच लईदा या नस्सी दा, ना नहीं सी बिल्कुल भी पता, लेकिन ऐसी कि तुहाडे अब्बू जेड़े सन ओ वेट लिफ्टर सन? ਉਹ ਜਦੋਂ ਦੀ ਅਸਾਂ ਹੋਸ਼ ਵਾਲੀ ਉਹਨਾਂ ਨੂੰ ਨੈਸ਼ਨਲ ਚੈਂਪੀਅਨ ਹੀ ਹੁੰਦਿਆ ਵੇਖਿਆ ਤੇ ਸਾਡਾ ਬਸ ਇਹੀ ਹੁੰਦਾ ਸੀ, ਜਦੋਂ ਫੋਨ ਕਰਨਾ ਕੀ ਬਣਿਆ ਤੇ ਬਸ ਹਮੇਸ਼ਾ ਉਹਨਾਂ ਵਾਸਤੇ ਬਹਿ ਕੇ ਦੁਆ ਕਰੀ ਦੀ ਗੋਲਡ ਹੀ ਆਏ। ਸਾਨੂੰ ਇਹ ਨਹੀਂ ਸੀ ਪਤਾ ਹੁੰਦਾ ਕਿ ਖੇਡਾ ਹੈ ਕੀ ਨੇ, ਬਸ ਇੰਨਾ ਪਤਾ ਸੀ ਕਿ ਸਾਡੇ ਵਾਲਦ ਜਿਹੜੇ ਨੇ ਉਹ ਖੇਡਣ ਗਏ ਨੇ ਤੇ ਪਹਿਲੇ ਨੰਬਰ ਤੇ ਆਣ। ਤੇ ਕਿਸ ਡਿਪਾਰਟਮੈਂਟ ਵੱਲੋਂ ਖੇਡਦੇ ਸਨ ਜਾਂ ਪ੍ਰਾਈਵੇਟਲੀ? ਨਹੀਂ, ਵਾਲਦ ਸਾਹਿਬ ਜਿਹੜੇ ਸਨ ਉਹ ਪੁਲਿਸ ਦੀ ਤਰਫੋਂ ਖੇਡਦੇ ਹਨ, ਤੇ ਉਹਨਾਂ ਦੀ ਸਰਵਿਸ ਜਿੰਨੀ ਵੀ ਰਹੀ ਉਹ ਪੁਲਿਸ ਦੀ ਤਰਫੋਂ ਹੀ ਰਹੀ ਹੈ। ਹਾਂ, ਤੇ ਇਹਦਾ ਮਤਲਬ ਤੁਸੀਂ ਆਪਣੇ ਅੱਬੂ ਨੂੰ ਵੇਖ ਵੇਖ ਕੇ, ਰੋਲ ਮਾਡਲ ਤੁਹਾਡੇ ਅੱਬੂ ਸਨ, ਤੁਸੀਂ ਉਹਨਾਂ ਨੂੰ ਵੇਖ ਵੇਖ ਕੇ ਤੁਹਾਡੇ ਵੀ ਜੈਨੇਟਿਕਲੀ ਤੁਹਾਡੇ 'ਚ ਹੈ ਸੀ ਖੇਲਾਂ ਦਾ ਸ਼ੌਕ? ਪਹਿਲਾਂ ਦਾਦਾ ਅਬੂ ਵੀ ਜਿਹੜੇ ਸਨ ਉਹ ਵੀ ਆਪਣੀ ਜਵਾਨੀ ਤੇ ਸਾਨੂੰ ਕਿਸੇ ਸੁਣਾਉਂਦੇ ਸਨ ਕਿ ਉਹ ਕਬੱਡੀ ਦੇ ਬੜੇ ਚੰਗੇ ਪਲੇਅਰ ਰਹੇ ਸਨ, ਗੁੱਟ ਫਰਾਈ ਕਰਨਾ, ਮਤਲਬ ਕਾਫੀ ਖੇਡਾਂ ਦੇ ਉਹ ਪਲੇਅਰ ਸਨ ਜਿਹੜੇ ਸਾਡੇ ਦੇਸ਼ ਪੰਜਾਬ ਦੀਆਂ ਖੇਡਾਂ ਹੁੰਦੀਆਂ ਹਨ। ਤੇ ਉਹਨਾਂ ਨੂੰ ਕਾਫੀ ਸ਼ੌਕ ਸੀ ਕਿ ਉਹਨਾਂ ਗੱਲ ਸੁਣਾਣੀ ਕਿ ਪੰਜਾਬ ਦੀ ਇੱਕ ਕੁੜੀ ਸੀ, ਉਹਨੇ ਐਡੀ ਵੱਡੀ ਛਲਾਂਗ ਮਾਰੀ ਕਿ ਪੰਜਾਬ ਦੀ ਸਾਰਿਆਂ ਨੂੰ ਵੱਡੀ ਛਲਾਂਗ ਸੀ ਨਾ। ਤੇ ਅਸਾਂ ਵੀ ਸੁਣ ਕੇ ਬੜਾ ਹੈਰਾਨ ਹੋਣਾ, ਬੜੀ ਵੱਡੀ ਛਲਾਂਗ ਹੋਣੀ ਹੈ। ਤੇ ਉਹਨਾਂ ਫਿਰ ਵਾਲਦ ਸਾਹਿਬ ਦੇ ਵਿੱਚ ਵੀ ਇਹ ਸ਼ੌਕ ਸੀ। ਤੇ ਜੈਨ ਜੀ ਮੈਂ ਪੁੱਛਿਆ, ਮੈਂ ਕਿਹਾ ਕੁੜੀਆਂ ਕਿੰਝ ਖੇਡਦੀਆਂ ਨੇ? ਵਾਲਦ ਸਾਹਿਬ ਨੇ ਵੇਖਿਆ ਕਿ ਮੈਂ ਦਿਲਚਸਪੀ ਰੱਖੀ ਇਹਦੇ 'ਚ, ਉਹਨਾਂ ਕਿਹਾ ਜਿੱਦਣ ਤੂੰ ਖੇਡੇਂਗੀ ਨਾ ਉਦੋਂ ਪੂਰੀ ਦੁਨੀਆ ਪੁੱਛੇਗੀ ਕਿ ਕੁੜੀ ਕਿੰਝ ਖੇਡਦੀ ਹੈ। ਵਾਹ ਵਾਹ। ਮੈਂ 8th ਕਲਾਸ 'ਚ ਸੀ
ਤੇ ਜੈਨ ਜੀ ਮੇਰੇ 8ਵੀਂ ਦੇ ਪੇਪਰ ਹੋਏ ਤੇ ਵਾਲਾ ਸਾਹਿਬ ਨੇ ਘਰ ਵੇਟ ਸ਼ੇਟ ਰੱਖ ਦਿੱਤਾ। ਅੱਪੀ ਤੇ ਇਸਲਾਮਾਬਾਦ ਹੁੰਦੇ ਸਨ ਤੇ ਸਾਡੇ ਉੱਤੇ ਫਿਰ ਉਹਨਾਂ ਪੂਰੀ ਨਿਗਰਾਨੀ ਰੱਖ ਕੇ ਤੇ ਸਾਨੂੰ ਟ੍ਰੇਨਿੰਗ ਦਿੱਤੀ। 2014 ਦੀ ਗੱਲ ਹੈ, ਜਦੋਂ ਹੀ ਅਸਾਂ ਮਤਲਬ ਘਰ ਹੀ ਟ੍ਰੇਨਿੰਗ ਇੰਨੀ ਕੁ ਡਾਢੀ ਹੋ ਗਈ ਸੀ ਭਾਈਆਂ ਦੇ ਨਾਲ ਕਰ ਕੁਸ਼ਤੀ ਜਾਂ ਉਂਝ, ਤੇ ਆਪਸ ਹੀ ਸਾਡਾ ਮੁਕਾਬਲਾ ਇੰਨਾ ਜ਼ਿਆਦਾ ਹੋ ਗਿਆ ਕਿ ਜੈਨ ਜੀ ਅਸੀਂ ਬਾਹਰ ਖੇਡੇ, ਟਰਾਇਲ ਦਿੱਤੇ ਤੇ ਪਾਕਿਸਤਾਨ 'ਚ ਸਿਲੈਕਟ ਹੋਣ ਤੋਂ ਪਹਿਲਾਂ ਮੈਂ ਇੰਟਰਨੈਸ਼ਨਲ ਸਿਲੈਕਟ ਹੋ ਗਈ। ਵਾਹ ਵੈਰੀ ਤੇ ਪਾਕਿਸਤਾਨ ਦੀ ਪਹਿਲੀ ਰੇਡਰ ਹੋਈ। ਦਾਦਾ ਬੂ ਕਹਿੰਦੇ ਹਨ ਕਿ ਮੇਰੀ ਇੱਕ ਖੁਆਇਸ਼ ਹੈ ਕਿ ਤੂੰ ਮੇਰੀ ਹੋਸ਼ 'ਚ ਇੰਡੀਆ ਜਾਏ ਨਾ ਖੇਡਣ। ਤੇ ਮੇਰੇ ਜ਼ਿਹਨ 'ਚ ਵੀ ਇਹੀ ਗੱਲ ਸੀ ਕਿ ਦਾਦਾ ਬੂ ਦੀ ਖੁਆਇਸ਼ ਹੈ। ਤੇ ਇੰਨੀ ਮਿਹਨਤ ਕੀਤੀ ਕਿ ਮਤਲਬ 4 ਤੋਂ 5 ਮਾਹ ਤੇ ਘਰ ਦੀ ਸ਼ਕਲ ਵੀ ਨਹੀਂ ਵੇਖੀ, ਨਾ ਮਾਂ ਨਾਲ ਮਿਲੇ ਨਾ ਪਿਓ ਨਾਲ ਮਿਲੇ, ਬਸ ਬਾਹਰ ਟ੍ਰੇਨਿੰਗ ਹਰ ਵਕਤ ਬਸ ਆਈ। ਤੇ ਜਦੋਂ ਇੰਡੀਆ ਕਿੱਥੇ ਉਦੋਂ ਟ੍ਰੇਨਿੰਗ ਕਰਦੇ ਸੋ? ਇਸਲਾਮਾਬਾਦ। ਅੱਛਾ। ਇਸਲਾਮਾਬਾਦ ਰਹਿ ਕੇ ਫਿਰ ਟ੍ਰੇਨਿੰਗ ਕੀਤੀ ਕਿਉਂਕਿ ਇੱਥੇ ਪੂਰਾ ਕੈਂਪ ਜਾਣਾ ਸੀ। ਜਦੋਂ ਪਾਕਿਸਤਾਨ ਟੀਮ 'ਚ ਸਿਲੈਕਟ ਹੋ ਗਏ ਤੇ ਫਿਰ ਉੱਥੇ ਜਾਣਾ ਪਿਆ। ਪਹਿਲਾਂ ਵਾਲਾ ਸਾਹਿਬ ਨੇ ਘਰ ਹੀ ਟ੍ਰੇਨਿੰਗ ਇੰਨੀ ਕਰਾ ਦਿੱਤੀ ਸੀ ਤੇ ਉੱਥੇ ਜਾ ਕੇ ਫਿਰ ਜਦੋਂ ਇੰਡੀਆ ਖੇਡੇ ਤੇ ਉਹ ਕਹਿੰਦੇ ਨੇ ਬੱਚੀ ਸਾਨੂੰ ਦੇ ਦਿਓ। ਅੱਛਾ। ਅਸੀਂ ਇਹਦੇ ਕੋਲ ਕੋਡੀਆਂ ਖਿਡਾਉਣੀਆਂ ਨੇ, ਉਹਨਾਂ ਦੇ ਲੀਗ ਸਿਸਟਮ ਹੁੰਦੇ ਸਾਨੂੰ, ਕਹਿੰਦੇ ਨੇ ਅਸੀਂ ਇਹਨੂੰ ਮਜ਼ੀਦ ਤਿਆਰ ਕਰਾਂਗੇ ਤਾਂ ਅਸੀਂ ਇਹਦੇ ਨਾਲ ਖਿਡਾਵਾਂਗੇ ਇਹਨੂੰ। ਤੇ ਵਾਪਸ ਜਦੋਂ ਆਈ ਤੇ ਇੱਕ ਫਖਰ ਦੀ ਗੱਲ ਸੀ ਕਿ ਆਪਣੇ ਇਲਾਕੇ 'ਚ ਪਹਿਲਾਂ ਵਾਲਾ ਸਾਹਿਬ ਨੇ ਵੀ ਬੜੀਆਂ ਗੱਲਾਂ ਸੁਣੀਆਂ ਕਿ ਧੀਆਂ ਘਰੋਂ ਬਾਹਰ ਰਹਿਣਗੀਆਂ। ਜ਼ਾਹਿਰ ਜੀ ਗੱਲ ਹੈ ਬੈਕਵਰਡ ਏਰੀਆ ਸੀ ਸਾਰਾ, ਦਿਹਾਤੀ ਮਾਹੌਲ ਹੈ ਲੋਕ ਪੈ ਗੱਲਾਂ ਕਰਦੇ। ਉਹ ਕਹਿੰਦੇ ਨੇ ਇੱਕ ਰਾਤ ਧੀ ਘਰੋਂ ਬਾਹਰ ਰਹਿ ਲੈ ਤੇ ਬੜੀ ਗੱਲ ਹੁੰਦੀ ਹੈ ਤੇ ਫਿਰ 6-6 ਮਹੀਨੇ ਘਰ ਹੀ ਨਹੀਂ ਆਉਂਦੀਆਂ, ਸ਼ਕਲ ਹੀ ਨਹੀਂ ਵਿਖਾਉਂਦੀਆਂ। ਤੇ ਵਾਲਾ ਸਾਹਿਬ ਨੇ ਹਰ ਇੱਕ ਨੂੰ ਕਿਹਾ ਕਿ ਮੇਰੀਆਂ ਧੀਆਂ ਨੇ ਮੈਨੂੰ ਪਤਾ ਕਿੱਥੇ ਮੈਂ ਕੱਲ੍ਹ। ਤੇ ਇਹ ਜਿਹੜੀ ਚੀਜ਼ ਹੀ ਇਹਨੂੰ ਸਾਡੇ ਮਤਲਬ ਅੱਗੇ ਆਉਣ ਤੋਂ ਪਹਿਲਾਂ ਉਹਨਾਂ ਖੁਦ ਫੇਸ ਕਰ ਲਿਆ ਕਿ ਮੇਰੇ ਬੱਚਿਆਂ ਦੇ ਜ਼ਿਹਨ ਤੇ ਟੈਨਸ਼ਨ ਨਾ ਆਏ। ਫਿਰ ਅਸੀਂ 3 ਭੈਣਾਂ ਖੇਡਣ ਗਈਆਂ ਬਾਹਰ। ਵਾਹ। ਤੇ ਹਿਸਟਰੀ 'ਚ ਪਹਿਲੀ ਵਾਰ ਹੋਇਆ ਕਿ 3 ਭੈਣਾਂ ਇੱਕ ਗੇਮ 'ਚ ਇਕੱਠੀਆਂ ਨੇ। ਅੱਛਾ। ਤਾਂ ਜਦੋਂ ਵਾਪਸ ਆਏ ਫਿਰ ਖੇਡ ਕੇ ਤੇ ਹੁਣ ਫਖਰ ਨਾਲ ਫਿਰ ਕਹਿੰਦੇ ਹਨ ਦਾਦਾ ਨੂੰ ਬੜੀ ਖੁਸ਼ੀ ਸੀ ਤੇ ਉਹਨਾਂ ਦੀ ਹਯਾਤ 'ਚ ਵੀ ਇੰਡੀਆ ਗਏ ਔਰ ਵਾਪਸ ਆ ਕੇ ਕਈ ਮੁਲਕਾਂ ਦੇ ਚੱਕਰ ਲੱਗੇ। ਫਿਰ ਕਹਿੰਦੇ ਨੇ ਮੈਂ ਚਾਹਨਾ ਕਿ ਪਾਕਿਸਤਾਨ ਦੀ ਵੀ ਤੂੰ ਬੈਸਟ ਰੇਡਰ ਹੋਏ। ਜਦੋਂ ਮੈਂ ਉਹਨਾਂ ਮੈਨੂੰ ਦੱਸਣਾ, ਉਹਨਾਂ ਜਿੰਨੇ ਵੀ ਆਪਣੀ ਜ਼ਿੰਦਗੀ ਦੇ ਕੁਲੀਏ ਸਨ ਉਹਨਾਂ ਸਾਨੂੰ ਬਿਠਾਇਆ, ਉਹਨਾਂ ਸਾਨੂੰ ਸਿਖਾਇਆ। ਉਹਨਾਂ ਦੀ ਏਜ ਮਾਸ਼ਾਅੱਲਾ 90-95 ਸਾਲ ਸੀ ਉਸ ਟਾਈਮ। ਤੇ ਕਹਿੰਦੇ ਨੇ ਤੁਸੀਂ ਇਸ ਟਾਈਮ ਕਰੋਗੇ, ਨਹੀਂ ਕੀਤਾ ਤੇ ਮੈਂ ਕਰਨਾ, ਕੋਈ ਹੱਡੀ ਟੁੱਟ ਗਈ ਤੇ ਉਹ ਤੁਹਾਡੀ ਜ਼ਿੰਮੇਵਾਰੀ ਆਣੀ ਹੈ। ਫਿਰ ਇੰਜ ਕਰਕੇ ਉਹਨਾਂ ਸਾਨੂੰ ਸਿਖਾਈ ਤੇ ਕਾਫੀ ਕੁਝ ਉਹਨਾਂ ਤੋਂ ਸਿੱਖਣ ਨੂੰ ਮਿਲਿਆ ਸਾਨੂੰ। ਅੱਛਾ, ਇਹ ਦੱਸੋ ਤੁਸੀਂ ਬੇਟੀ ਕਿ ਜਿਹੜੀਆਂ ਤੁਸੀਂ 8 ਗੇਮਸ ਦੇ ਵਿੱਚ ਨੈਸ਼ਨਲ ਚੈਂਪੀਅਨ ਹੋ ਪਾਕਿਸਤਾਨ ਦੇ ਔਰ ਤੁਹਾਡਾ ਰਿਕਾਰਡ ਹੈ, ਉਹ 8 ਗੇਮਾਂ ਕਿਹੜੀਆਂ ਨੇ ਜ਼ਰਾ ਦੱਸੋ ਸਾਡੇ ਵਿਊਅਰਸ ਨੂੰ ਸਾਰੀਆਂ ਦੁਬਾਰਾ। ਖੇਡਾਂ ਦਾ ਸਿਲਸਿਲਾ ਇੰਜ ਸ਼ੁਰੂ ਹੋਇਆ ਕਿ ਜਦੋਂ ਮੈਂ ਖੇਡਾਂ ਸਟਾਰਟ ਕੀਤੀਆਂ ਤੇ ਉਦੋਂ ਮੈਂ ਕਾਫੀ ਕਮਜ਼ੋਰ ਜਿਹੀ ਸੀ ਜੀ। 45 ਕਿਲੋ ਵਜ਼ਨ ਸੀ ਮੇਰਾ ਤੇ ਬਾਕੀ ਜਿਹੜੀਆਂ ਵੱਡੀਆਂ ਭੈਣਾਂ ਸਨ ਉਹ ਸਟਰੋਂਗ ਸਨ। ਤੇ ਵਾਲਦ ਵੀ ਘਰ ਟ੍ਰੇਨਿੰਗ ਕਰਵਾਉਂਦੇ ਨੇ, ਵਾਲਦ ਨੂੰ ਪਤਾ ਸੀ, ਵਾਲਦਾ ਕਹਿੰਦੇ ਮੇਰੀ ਨਾਜ਼ੁਕ ਜਿਹੀ ਬੱਚੀ ਹੈ ਤੇ ਉਹ ਵੇਟ ਚੁੱਕਣਾ ਸੀ। ਉਹ ਕਹਿੰਦੇ ਨੇ ਇੰਨੀ ਕੋਈ ਦੀ ਜਾਨ ਹੈ ਕਿ ਵੇਟ ਇਹਦੇ ਉੱਤੇ ਡਿੱਗ ਜਾਣਾ। ਤੇ ਵਾਲਦ ਸਾਹਿਬ ਨੂੰ ਕਹਿੰਦੇ ਨੇ ਵਾਲਦਾ ਕਿ ਇਹਨੂੰ ਰਹਿਣ ਦੇਵੋ, ਮੁਕਾਬਲੇ ਤੇ ਜਾਣਾ ਸੀ ਖੇਡਣ ਲੋਰ। ਕਹਿੰਦੇ ਨੇ ਇਹਨੂੰ ਰਹਿਣ ਦੋ, ਇਹ ਘਰ ਕਮਜ਼ੋਰ ਜਾਈਏ ਤਾਂ ਇੰਜੀ ਕੋਈ ਸੱਟ ਲਵਾ ਕੇ ਆਈਏਗੀ। ਵਾਲਾ ਸਾਹਿਬ ਕਹਿੰਦੇ ਨੇ ਚੱਲ ਪਹਿਲੀ ਵਾਰ ਜਾਏਗੀ, ਅੱਗੋਂ ਸਮਝ ਲੱਗ ਜਾਏਗੀ ਇਹਨੂੰ ਕਿੰਝ ਖੇਡੀਦਾ। ਅੱਲਾ ਦੀ ਕਰਨੀ ਐਸੀ ਹੋਈ, ਉੱਥੇ ਮੈਂ ਗਈ ਤੇ ਪਹਿਲੀ ਵਾਰ ਜ਼ਿੰਦਗੀ ਦਾ ਪਹਿਲਾ ਮੁਕਾਬਲਾ ਮੇਰਾ ਤੇ ਮੈਂ ਪੰਜਾਬ ਚੈਂਪੀਅਨ ਹੋ ਗਈ। ਵਾਹ ਵਾਹ, ਵੈਰੀ ਗੁੱਡ। ਉੱਥੋਂ ਫਿਰ ਦਿਲ 'ਚ ਇੱਕ ਜਜ਼ਬਾ ਪੈਦਾ ਹੋਇਆ, ਇੱਕ ਜਨੂਨ ਪੈਦਾ ਹੋਇਆ। ਵਾਪਸ ਘਰ ਆਏ, ਫਿਰ ਉਹ ਦਿਨ ਤੇ ਅੱਜ ਦਾ ਦਿਨ, ਅੱਜ ਤੱਕ ਮਿਹਨਤ ਨਹੀਂ ਛੱਡੀ। ਕੋਈ ਐਸਾ ਦਿਨ ਨਹੀਂ ਕਿ ਜਿੱਦਣ ਟ੍ਰੇਨਿੰਗ ਨਾ ਕੀਤੀ ਹੋਏ। ਫਿਰ ਪਹਿਲੀ ਵਾਰ ਪਾਵਰ ਲਿਫਟਿੰਗ ਤੋਂ ਜ਼ਿੰਦਗੀ ਦਾ ਸਟਾਰਟ ਕੀਤਾ, ਫਿਰ ਵੇਟ ਲਿਫਟਿੰਗ ਕੀਤੀ। ਵੇਟ ਲਿਫਟਿੰਗ 'ਚ ਵੀ ਨੈਸ਼ਨਲ ਚੈਂਪੀਅਨ ਹੋਈ, ਪਾਵਰ ਲਿਫਟਿੰਗ 'ਚ ਨੈਸ਼ਨਲ ਦਾ ਰਿਕਾਰਡ ਤੋੜਿਆ। ਉਸ ਤੋਂ ਬਾਅਦ ਕਬੱਡੀ ਵੱਲ ਚਲੇ ਗਏ, ਕਬੱਡੀ 'ਚ ਸਿਲੈਕਸ਼ਨ ਹੋ ਗਈ। ਕਬੱਡੀ ਖੇਲਦੇ ਕਬੱਡੀ ਦੇ ਵੀ ਪਾਕਿਸਤਾਨ ਦਾ ਵੀ ਨਾਂ ਰੋਸ਼ਨ ਕੀਤਾ, ਇੰਟਰਨੈਸ਼ਨਲ ਵੀ ਪਾਕਿਸਤਾਨ ਦਾ ਬੈਸਟ ਦਿੱਤਾ ਆਪਣਾ। ਫਿਰ ਵਾਪਸ ਆ ਕੇ ਤਾਂ ਪਾਕਿਸਤਾਨ ਦੀ ਬੈਸਟ ਰੇਡਰ ਹੋਈ। ਤੇ ਮਤਲਬ ਜਿਹੜਾ ਮੁਕਾਬਲਾ ਹੋਇਆ ਉਹਦੇ 'ਚ ਮੇਰੇ ਇੰਨੇ ਕੁ ਪੁਆਇੰਟ ਹਨ ਤੇ ਅੱਜ ਤੱਕ ਹਿਸਟਰੀ 'ਚ ਦੁਬਾਰਾ ਕਿਸੇ ਕੁੜੀ ਨੇ ਉਹਨੇ ਪੁਆਇੰਟ ਕੀਤੇ ਨਹੀਂ। ਵਾਹ। ਉਸ ਤੋਂ ਬਾਅਦ ਕੀ ਕਹਿੰਦੇ ਨੇ ਕਬੱਡੀ 'ਚ, ਯਾਨੀ ਕਬੱਡੀ ਏਸ਼ੀਅਨ ਸਟਾਈਲ ਅਨਬੀਟਨ ਤੁਹਾਡਾ ਰਿਕਾਰਡ ਹੈ ਹਾਲੇ ਤੱਕ ਅਨਬੀਟੇਬਲ ਹੈ, ਕਿਸੇ ਨੇ ਨਹੀਂ ਤੋੜਿਆ। ਉਸ ਤੋਂ ਬਾਅਦ ਰਗਬੀ ਸ਼ੁਰੂ ਕਰ ਦਿੱਤੀ, ਰਗਬੀ 'ਚ ਵੀ ਨੈਸ਼ਨਲ ਚੈਂਪੀਅਨ ਹੋਈ। ਫਿਰ ਫੁੱਟਬਾਲ ਖੇਡਣ ਲੱਗ ਗਏ, ਫੁੱਟਬਾਲ ਦੀ ਵੀ ਨੈਸ਼ਨਲ ਚੈਂਪੀਅਨ ਹੋਈ। ਫਿਰ ਮਾਸ ਰੈਸਲਿੰਗ ਇੱਕ ਖੇਡ ਹੈ, ਉਹਦੇ 'ਚ ਪਾਕਿਸਤਾਨ ਦੀ ਚੈਂਪੀਅਨ ਹੋਈ ਆ। 2018 ਤੋਂ ਲੈ ਕੇ 2022 ਤੱਕ ਹਜੇ ਤੱਕ ਕਿਸੇ ਕੁੜੀ ਨੇ ਮੈਨੂੰ ਨਹੀਂ ਹਰਾਇਆ। ਵਾਹ। ਕਿਹੜੇ ਵੇਟ ਚ? ਵੇਟ ਮੈਂ ਖੇਡਣੀ ਆ 55 'ਚ। ਵਾਹ। 55 'ਚ ਖੇਡਣੀ ਆ ਤੇ ਹਜੇ ਤੱਕ ਮਤਲਬ ਇੰਨੇ ਸਾਲਾਂ ਤੋਂ 55 'ਚ ਹੀ ਆ। ਜ਼ਾਹਿਰ ਜੀ ਗੱਲ, ਮੁਸ਼ੱਕਤ ਕਰਨੀ, ਆਪਣਾ ਵਜ਼ਨ ਵੀ ਬਰਕਰਾਰ ਰੱਖਣਾ ਹੁੰਦਾ, ਖਾਣੇ ਦਾ ਵੀ ਧਿਆਨ ਰੱਖਣਾ ਹੁੰਦਾ, ਇਹ ਖਾਣਾ ਇਹ ਨਹੀਂ ਖਾਣਾ।
ਤੇ ਵਾਲਦਾ ਦੀ ਹਮੇਸ਼ਾ ਤੋਂ ਬੜੀ ਸਪੋਰਟ ਰਹੀ ਹੈ ਕਿ ਵਾਲਦਾ ਨੇ ਹਮੇਸ਼ਾ ਖਾਣ ਦਾ ਧਿਆਨ ਰੱਖਿਆ ਕਿ ਮੇਰੇ ਇਹ ਬੱਚੇ ਨੇ ਇਹ ਖਾਣਾ, ਇਹ ਬੱਚੇ ਨੇ ਇਹ ਖਾਣਾ। ਉਹਨਾਂ ਦਾ ਸਾਰਾ ਦਿਨ ਕਿਚਨ 'ਚ ਹੀ ਲੰਘ ਜਾਂਦਾ ਹੈ। ਤੇ ਵਾਲਦਾ ਦੇ ਬੜੇ ਸ਼ੁਕਰਗੁਜ਼ਾਰ ਆ ਕਿ ਅੱਜ ਅਸੀਂ ਇਸ ਮੁਕਾਮ ਤੇ ਬੈਠੇ ਹਾਂ ਤੇ ਆਪਣੇ ਵਾਲਿदैन ਦੀ ਵਜ੍ਹਾ ਤੋਂ ਬੈਠੇ ਹਾਂ। ਹਾਂਜੀ ਹਾਂਜੀ। ਤੇ ਹੁਣ ਪਿਛਲੇ ਦਿਨਾਂ 'ਚ ਰੀਸੈਂਟ ਜਿਹੜਾ ਤੁਸੀਂ ਇੰਟਰਨੈਸ਼ਨਲ ਇੱਕ ਗੇਮਸ ਵਿੱਚ ਗਏ ਸੋ, ਉਹ ਕਿੱਥੇ ਗਏ ਸੋ? ਪਿਛਲੇ ਦਿਨਾਂ 'ਚ ਮੈਂ ਗਈ ਹਾਂ ਮਾਸ ਰੈਸਲਿੰਗ ਖੇਡਣ ਉਜ਼ਬੇਕਿਸਤਾਨ 'ਚ। ਰਸ਼ੀਆ ਦੀ ਸਟੇਟ ਹੈ ਜੀ, ਤੇ ਗੇਮ ਵੀ ਰਸ਼ੀਆ ਦੀ ਹੈ। ਮਾਸ ਰੈਸਲਿੰਗ ਜਿਹੜੀ ਹੈ ਨਾ, ਇਹਦੇ ਵਿੱਚ ਪਾਕਿਸਤਾਨ ਦੀ ਹਿਸਟਰੀ ਦਾ ਅੱਜ ਤੱਕ ਕੋਈ ਕੁੜੀ ਮੈਡਲ ਨਹੀਂ ਲੈ ਕੇ ਆਈ ਤੇ ਇਹ ਹਿਸਟਰੀ ਦਾ ਪਹਿਲਾ ਮੈਡਲ ਸੀ ਕਿ ਜਿਹੜਾ ਮੈਂ ਲੈ ਕੇ ਆਈ ਹਾਂ ਏਸ਼ੀਆ ਦਾ। ਵਾਹ। ਸੈਫ ਗੇਮਾਂ ਦੇ ਹੈ ਹਨ ਮੈਡਲ, ਲੇਕਿਨ ਇਹ ਕਿ ਹਿਸਟਰੀ ਦਾ ਏਸ਼ੀਆ ਦਾ ਮੈਡਲ, ਪੂਰੇ ਏਸ਼ੀਆ 'ਚ ਕਿਸੇ ਪਾਕਿਸਤਾਨ ਦੀ ਕੁੜੀ ਦਾ ਮੈਡਲ ਨਹੀਂ ਆਇਆ। ਤੇ ਬੜੇ ਇਜ਼ਾਜ਼ ਦੀ ਗੱਲ ਹੀ ਕਿ ਅੱਲਾਹ ਪਾਕ ਨੇ ਮੈਨੂੰ ਇੱਜ਼ਤ ਦਿੱਤੀ ਤੇ ਮੈਂ ਉਹ ਮੈਡਲ ਲੈ ਕੇ ਆਈ ਪਾਕਿਸਤਾਨ ਵਾਸਤੇ। ਇਹ ਸਾਰੀਆਂ ਜਿਹੜੀਆਂ ਤੁਹਾਡੀਆਂ ਕਾਮਯਾਬੀਆਂ ਨੇ, ਇਹ ਸਾਰੀਆਂ ਤੁਸੀਂ ਕਿਹਦੇ ਨਾਂ ਕਰਦੇ ਹੋ? ਤੁਹਾਡੀ ਅੰਮੀ, ਤੁਹਾਡੇ ਅੱਬੂ, ਜਾਂ ਤੁਹਾਡੇ ਕਿਹੜੇ ਕੋਈ ਐਸੇ ਕੋਚ ਸਨ ਜਿਨ੍ਹਾਂ ਤੁਹਾਡੀ ਐਸੀ ਟ੍ਰੇਨਿੰਗ ਕੀਤੀ ਏਡੀ ਜ਼ਬਰਦਸਤ? ਕੋਚ ਤੇ ਸ਼ੁਰੂ ਤੋਂ ਸਭ ਨਾਲ ਪਹਿਲਾਂ ਤੇ ਮੈਂ ਆਪਣੀ ਮਾਂ ਤੇ ਬਾਪ ਦੇ ਨਾਂ ਹੀ ਕਰਾਂਗੀ। ਤੇ ਕਿਉਂਕਿ ਉਹਨਾਂ ਮੇਰੇ ਉੱਤੇ ਇੰਨੀ ਕੁ ਮਿਹਨਤ ਕੀਤੀ ਹੈ ਕਿ ਮੈਂ ਕਹਿੰਦੀ ਹਾਂ ਕਿ ਕੋਈ ਵੀ ਪਿਓ ਦੁਨੀਆ ਦਾ ਇੰਨਾ ਵਕਤ, ਇੰਨਾ ਯਕੀਨ ਤੇ ਇੰਨੀ ਤਵੱਜੋ ਆਪਣੇ ਬੱਚਿਆਂ ਤੇ ਨਹੀਂ ਦਿੰਦਾ ਹੋਣਾ ਜਿੰਨਾ ਸਾਡੇ ਪਿਓ ਨੇ ਸਾਡੇ ਤੇ ਦਿੱਤੀ ਹੈ। ਵਾਹ। ਤੇ ਉਹਨਾਂ ਨੇ ਬਹੁਤ ਮਿਹਨਤ ਕਰਾਈ ਹੈ। ਤੇ ਮੇਰੇ ਕੋਚ ਵੀ ਅੱਜ ਤੱਕ ਕੋਈ ਰਹੇ ਕਿ ਘਰ 'ਚ ਸਾਨੂੰ ਹਰ ਉਹ ਸਹੂਲਤ ਦਿੱਤੀ ਕਿ ਜਿਹੜੀ ਇੱਕ ਸਪੋਰਟਸਮੈਨ ਦੀ ਜ਼ਰੂਰਤ ਹੁੰਦੀ ਹੈ। ਅੱਛਾ, ਇਹ ਤੇ ਇੰਟਰਨੈਸ਼ਨਲ ਗੇਮਸ ਵਿੱਚ ਤੁਸੀਂ ਆਏ, ਖੇਡ ਗਏ। ਹੁਣ ਜਿਹੜਾ ਤੁਸੀਂ ਦੱਸਿਆ ਕਿ ਪਾਕਿਸਤਾਨ ਦੀ ਮੈਂ ਪਹਿਲੀ ਬੱਚੀ ਸਾਂ ਜਾਂ ਖਾਤੂਨ ਇਹਦੇ ਵਿੱਚ ਗਈ ਮੈਸ ਰੈਸਲਿੰਗ ਵਿੱਚ, ਇਸ ਤੋਂ ਇਲਾਵਾ ਤੁਸੀਂ ਅਬਰੋਡ ਜਾ ਕੇ ਪਾਕਿਸਤਾਨ ਤੋਂ ਬਾਹਰ ਹੋਰ ਕਿਹੜੇ-ਕਿਹੜੇ ਮੁਲਕਾਂ 'ਚ ਗਏ ਹੋ? ਕਿੱਥੇ-ਕਿੱਥੇ ਵਿਨ ਕਰਕੇ ਆਏ ਹੋ? ਇਸ ਤੋਂ ਪਹਿਲਾਂ ਮੈਂ ਵਰਲਡ ਚੈਂਪੀਅਨਸ਼ਿਪ ਖੇਡੀਆਂ ਨੇ ਇੰਡੀਆ। ਸਭ ਨਾਲ ਪਹਿਲਾਂ ਮੈਂ ਇਰਾਨ ਗਈ ਕਿਉਂਕਿ ਟ੍ਰੇਨਿੰਗ ਦਾ ਇੰਨਾ ਫੋਕਸ ਪਾਕਿਸਤਾਨ 'ਚ ਕੁੜੀਆਂ ਦੇ ਉੱਤੇ ਨਹੀਂ ਸੀ ਜਦੋਂ ਮੈਂ ਖੇਡਾਂ ਸ਼ੁਰੂ ਕੀਤੀਆਂ। ਹੈ ਸੀ ਪਰ ਇੰਨਾ ਰੁਝਾਨ ਨਹੀਂ ਸੀ। ਉਹਨਾਂ ਮੈਨੂੰ ਟ੍ਰੇਨਿੰਗ ਵਾਸਤੇ ਇਰਾਨ ਘੱਲ ਦਿੱਤਾ। ਫਿਰ ਉੱਥੋਂ ਆਈ ਤੇ ਫਿਰ ਮੈਂ ਇੰਡੀਆ ਸੈਫ ਗੇਮਾਂ ਖੇਲਣ ਚਲੀ ਗਈ। ਫਿਰ ਉੱਥੋਂ ਆਈ ਤੇ ਏਸ਼ੀਅਨ ਚੈਂਪੀਅਨਸ਼ਿਪ ਖੇਡਣ ਚਲੀ ਗਈ ਇਰਾਨ ਹੀ। ਉੱਥੇ ਮੇਰਾ ਮੈਡਲ ਆਇਆ, ਬ੍ਰੌਂਜ਼ ਮੈਡਲ ਹੋਈ ਉੱਥੇ। ਹਿਸਟਰੀ ਦਾ ਉਹ ਵੀ ਫੀਮੇਲ ਦਾ ਪਹਿਲਾ ਹੀ ਮੈਡਲ ਸੀ ਕਬੱਡੀ 'ਚ। ਉਸ ਤੋਂ ਬਾਅਦ ਫਿਰ ਵਰਲਡ ਚੈਂਪੀਅਨਸ਼ਿਪ ਖੇਲਣ ਮੈਂ ਤੁਰਕੀ ਚਲੀ ਗਈ। ਫਿਰ ਵਰਲਡ ਚੈਂਪੀਅਨਸ਼ਿਪ ਖੇਲਣ ਰਸ਼ੀਆ ਚਲੀ ਗਈ। ਤੇ ਹੁਣ ਫਿਰ ਵਰਲਡ ਚੈਂਪੀਅਨਸ਼ਿਪ ਹੀ ਸੀ ਤੇ ਉਸ ਤੋਂ ਰਸ਼ੀਆ 'ਚ ਹੀ। ਉਸ ਤੋਂ ਬਾਅਦ ਹੁਣ ਉਜ਼ਬੇਕਿਸਤਾਨ ਖੇਡਣ ਗਈ। ਵਾਹ। ਏਸ਼ੀਅਨ ਚੈਂਪੀਅਨਸ਼ਿਪ। ਵਾਹ। ਤੇ ਤੁਸੀਂ ਮਜਮੂਈ ਤੌਰ ਤੇ ਨੈਸ਼ਨਲ ਕਿੰਨੇ ਤੇ ਇੰਟਰਨੈਸ਼ਨਲ ਕਿੰਨੇ ਅਵਾਰਡ ਲਏ ਨੇ ਹੁਣ ਤੱਕ? ਤੇ ਤੁਹਾਨੂੰ ਯਾਦ ਹੀ ਨਹੀਂ ਕਿੰਨੇ ਕੁ ਲੈ ਲਏ ਨੇ? ਯਾਦ ਹੀ ਨਹੀਂ। ਅੱਜ ਮੈਂ ਮਤਲਬ ਇੰਜ ਦੇਖਣ ਨਹੀਂ ਹਾਂ ਦੁਬਾਰਾ ਤੋਂ ਤੇ ਮੈਂ ਕੋਈ 40 ਪਲੱਸ ਮੇਰੇ ਕੋਈ 40-50 ਮੈਡਲ ਨੇ ਮੇਰੇ ਨੈਸ਼ਨਲ ਦੇ। ਕਿ ਮਤਲਬ ਹੁਣ ਯਾਦ ਹੀ ਨਹੀਂ ਕਿ ਕਿੰਨੇ ਮੈਡਲ ਆ ਗਏ ਨੇ। ਇਹ ਨੈਸ਼ਨਲ ਦੇ ਤੇ ਇਸ ਤੋਂ ਇਲਾਵਾ ਇੰਟਰਨੈਸ਼ਨਲ ਵੀ? ਇੰਟਰਨੈਸ਼ਨਲ ਵੀ ਮੈਡਲ ਨੇ ਜੀ। ਅੱਛਾ, ਮੈਨੂੰ ਤੁਸੀਂ ਇਹ ਦੱਸੋ, ਤੁਸੀਂ ਹੁਣੇ 2-3 ਦਫਾ ਗੱਲਬਾਤ ਦੇ ਵਿੱਚ ਕਿਹਾ ਕਿ ਬੈਸਟ ਮੈਂ ਰੇਡਰ ਰਹੀ ਜੀ। ਇਹਦਾ ਕੀ ਮਤਲਬ ਹੁੰਦਾ ਹੈ? ਉਹ ਜਿਹੜਾ ਕਬੱਡੀ ਦੇ ਵਿੱਚ ਅਟੈਕ ਕਰਨ ਜਾਂਦਾ ਹੈ ਉਹਨੂੰ ਕਹਿੰਦੇ ਨੇ ਰੇਡਰ, ਜਾਂ ਜਿਹੜਾ ਜਾਫੀ ਹੁੰਦਾ? ਮੈਂ ਕਹਿੰਦਾ ਸਾਡਾ ਪੰਜਾਬੀ ਚੈਨਲ ਹੈ ਨਾ, ਸਾਡੇ ਤਮਾਮ ਜਿਹੜੇ ਸਾਡੇ ਦੋਸਤ, ਸਾਡੇ ਬਜ਼ੁਰਗ, ਸਾਡੇ ਭੈਣਾਂ ਭਾਈ ਜਿਹੜੇ ਨਹੀਂ ਪੜ੍ਹੇ, ਉਹਨਾਂ ਨੂੰ ਵੀ ਪਤਾ ਤੇ ਲੱਗੇ ਨਾ ਕਿ ਸਾਡੀ ਜਿਹੜੀ ਧੀ ਹੈ ਇਹ ਬੈਸਟ ਰੇਡਰ ਕੀ ਸੀ, ਉਹ ਕੀ ਹੁੰਦਾ ਹੈ, ਇਹਨਾਂ ਨੂੰ ਦੱਸੋ। ਰੇਡਰ ਕਹਿੰਦੇ ਨੇ ਸਾਈ ਨੂੰ, ਜਿਹੜਾ ਸਾਹ ਪਾਣ ਜਾਂਦਾ, ਮਤਲਬ ਜਿਹਨੇ ਜਾਣਾ ਉਹਨੇ ਕਬੱਡੀ ਪਾਣ ਜਾਂਦਾ ਹੈ, ਜਿਹਨੇ ਕਬੱਡੀ ਪਾਣ ਜਾਣਾ ਉਹਨੂੰ ਕਹਿੰਦੇ ਨੇ। ਮੈਂ ਇਹ ਕਹਿੰਦਾ ਕਿ ਖੇਡ ਕੇ ਦੱਸੋ ਨਾ ਰੇਡਰ ਤੋਂ। ਸਾਡੇ ਕਈ ਬਜ਼ੁਰਗ ਐਸੇ ਨੇ ਪਿੰਡਾਂ 'ਚ ਬੈਠੇ, ਉਹ ਸਾਡਾ ਪ੍ਰੋਗਰਾਮ ਤੇ ਵੇਖਦੇ ਨੇ ਸ਼ੌਕ ਨਾਲ ਪੰਜਾਬੀ ਕਰਕੇ, ਤੇ ਉਹਨਾਂ ਨੂੰ ਪਤਾ ਨਹੀਂ। ਕਬੱਡਰ ਇੱਥੇ ਤੇ ਦੋ ਹੀ ਟਰਮਾਂ ਚੱਲਦੀਆਂ ਨੇ ਸਾਡੀ ਮਾਂ ਬੋਲੀ ਵਿੱਚ। ਇੱਕ ਨੂੰ ਕਹਿੰਦੇ ਨੇ ਜੀ ਇਹ ਕਬੱਡੀ ਪਾਣ ਗਿਆ ਜੀ, ਉਹਨੂੰ ਰੇਡਰ ਤੁਸੀਂ ਕਹਿ ਰਹੇ, ਤੇ ਦੂਸਰਾ ਹੁੰਦਾ ਜਾਫੀ, ਜਿਹਨੇ ਫੜਨਾ ਹੁੰਦਾ, ਜਿਹਨੇ ਉਹਨੂੰ ਫੜ ਲੈਣਾ ਹੁੰਦਾ। ਤੇ ਤੁਹਾਨੂੰ ਅੱਜ ਤੱਕ ਕਿਸੇ ਨੇ ਫੜਿਆ? ਨਹੀਂ, ਅੱਜ ਤੱਕ ਨਹੀਂ ਕਿਸੇ ਨੇ ਫੜਿਆ। ਵਾਹ ਵਾਹ। ਕਿਉਂਕਿ ਸਾਡਾ ਆਪਸ 'ਚ ਕਹਿੰਦੇ ਨੇ ਨਾ ਕਿ ਜਿੱਥੇ ਤੁਹਾਡੀ ਤਾਕਤ ਹੁੰਦੀ ਉੱਥੇ ਤੁਹਾਡੀ ਕਮਜ਼ੋਰੀ ਵੀ ਹੁੰਦੀ ਹੈ। ਤੇ ਅਸਾਂ ਆਪਸ 'ਚ ਟ੍ਰੇਨਿੰਗ ਕਰ ਕਰਕੇ ਭੈਣਾਂ ਨੇ ਘਰ ਹੀ ਮਤਲਬ ਗਰਾਊਂਡ 'ਚ ਟ੍ਰੇਨਿੰਗ ਕਰੀ ਦੀ ਹੈ। ਤੇ ਉਹਦੇ ਵਿੱਚ ਹੀ ਉਹਨਾਂ ਜਿਹੜੀ ਛੋਟੀ ਮੇਰੀ ਭੈਣ ਕਹਿੰਦੇ ਨੇ ਅਗਰ ਸ਼ਾਨਜ਼ੇ ਨੂੰ ਤੁਸੀਂ ਫੜਨਾ ਹੈ ਤੇ ਉਹਦੀ ਛੋਟੀ ਭੈਣ ਨੂੰ ਲੈ ਕੇ ਆਓ। ਠੀਕ ਹੈ, ਕਿਉਂਕਿ ਉਸ ਜ਼ਾਹਿਰ ਜੀ ਗੱਲ ਹੈ 24 ਘੰਟੇ ਮੇਰੇ ਨਾਲ ਰਹਿੰਦੀ ਹੈ, ਨਾਲ ਟ੍ਰੇਨਿੰਗ ਕਰਦੀ ਹੈ, ਤੇ ਉਹਨੂੰ ਸਾਰਾ ਪਤਾ ਕਿ ਮੇਰੀਆਂ ਕਮਜ਼ੋਰੀਆਂ ਕੀ ਨੇ, ਮੈਂ ਕਿੱਥੇ ਅਟੈਕ ਕਰਾਂਗੀ। ਲੇਕਿਨ ਇਹ ਵੇ ਕਿ ਉਹ ਫਿਰ ਉਸ ਹਿਸਾਬ ਨਾਲ ਜਦੋਂ ਤਜਰਬਾ ਆਉਂਦਾ ਮੈਂ ਫਿਰ ਖੇਡ ਜਾਂਦੀ ਹਾਂ ਉੱਥੇ, ਤੇ ਉਹ ਫਿਰ ਇੰਝ ਹੀ ਚੱਲਦਾ ਪਿਆ ਸਰਕਲ। ਠੀਕ। ਅਗਰ ਮੈਂ ਟ੍ਰੇਨਿੰਗ ਕਰਨੀ ਹੁੰਦੀ ਹੈ ਤੇ ਮੈਂ ਅਗਰ ਮੁਕਾਬਲਾ ਇੰਟਰਨੈਸ਼ਨਲ ਖੇਡਣ ਜਾਣਾ ਤੇ ਮੈਂ ਆਪਣੀ ਛੋਟੀ ਭੈਣ, ਜ਼ਰਾ ਮੇਰੇ weight 'ਚ ਜ਼ਿਆਦਾ ਹੈ, ਉਹਦਾ weight 65 ਕਿਲੋ ਹੈ, ਮੇਰਾ 55 ਕਿਲੋ ਹੈ, ਤੇ ਮੈਂ ਉਹਦੇ ਨਾਲ ਮੁਕਾਬਲਾ ਕਰ ਲਾ। ਮੈਂ ਕਹਿੰਦੀ ਹਾਂ ਜੇ ਮੈਂ ਇਹਨੂੰ ਜਿੱਤ ਗਈ ਨਾ, ਦੁਨੀਆ ਦੀ ਕੋਈ ਕੁੜੀ ਆਈ ਹੈ ਮੈਂ ਉਹਦੇ ਕੋਲ ਨਹੀਂ ਹਾਰਦੀ। ਹਾਂ, ਉਹ ਹੈਵੀ weight ਜੂ ਹੈ, ਯਾਨੀ ਉਹਦੇ ਨਾਲ ਆਪਣੇ ਤੋਂ ਜ਼ਿਆਦਾ ਤਾਕਤਵਰ ਨਾਲ ਟਕਰਾ ਕੇ ਜੇ ਬੰਦਾ ਉਹਨੂੰ
ਉਹਦੇ ਨਾਲ ਬਰਾਬਰ ਵੀ ਰਵੇ ਨਾ ਤੇ ਫਿਰ ਆਪਣੇ weight ਨੂੰ ਤੇ ਬੰਦਾ ਉਂਝ ਹੀ ਵਿਨ ਕਰ ਜਾਂਦਾ। ਕੁਦਰਤ ਨੇ ਉਹਦੇ ਚ ਮਾਸ਼ਾਅੱਲਾ ਬੜਾ ਜਿਹਾ ਟੈਲੈਂਟ ਰੱਖ ਦਿੱਤਾ, ਬਹੁਤ ਜ਼ੋਰ ਹੈ ਮਾਸ਼ਾਅੱਲਾ ਉਹਦੇ ਚ। ਵਾਹ ਵਾਹ। ਤੇ ਉਹ ਵੀ ਗੇਮ ਖੇਡਦੀ ਹੈ? ਹਾਂਜੀ ਉਹ ਵੀ ਗੇਮ ਖੇਡਦੀ ਹੈ। ਤੁਸੀਂ 5 ਮਾਸ਼ਾਅੱਲਾ ਭੈਣਾਂ ਹੋ ਤੇ ਸਾਰੀਆਂ ਜਿਹੜੀਆਂ 2 ਤੁਹਾਡੀਆਂ ਭੈਣਾਂ ਦੀ ਸ਼ਾਦੀ ਹੋ ਗਈ ਹੈ, ਸੁਣਿਆ ਉਹ ਵੀ ਚੈਂਪੀਅਨ ਸਨ? ਹਾਂਜੀ ਸਾਡੇ ਸਭ ਨਾਲ ਪਹਿਲਾਂ ਜ਼ਾਹਿਰ ਜੀ ਗੱਲ ਹੈ ਗੇਮ ਪੰਜਾਂ ਨੇ ਇਕੱਠਿਆਂ ਸਟਾਰਟ ਕੀਤੀ ਸੀ। ਜ਼ਾਹਿਰ ਜੀ ਗੱਲ ਹੈ ਉਹ ਏਜ ਤੋਂ ਮੇਰੇ ਨਾਲ ਮਾਸ਼ਾਅੱਲਾ 8-10 ਸਾਲ ਵੱਡੀਆਂ ਸਨ ਦੋਵੇਂ ਹੀ। ਤੇ ਫਿਰ ਕੋਈ 4 ਸਾਲ ਖੇਡੀਆਂ ਉਹ ਤੇ ਉਹਨਾਂ ਦੀ ਸ਼ਾਦੀ ਦੀ ਉਮਰ ਹੋ ਗਈ ਤੇ ਵਾਲਦ ਸਾਹਿਬ ਐਵੇਂ ਕਿ ਵਾਲਦਾ ਵੀ ਸਨ ਤੇ ਵਾਲਦਾ ਜ਼ਰਾ ਬਿਮਾਰ ਰਹਿੰਦੇ ਨੇ ਤੇ ਉਹਨਾਂ ਦਾ ਇਹ ਸੀ ਕਿ ਮੈਂ ਜ਼ਿੰਮੇਵਾਰੀ ਪੂਰੀ ਕਰਦਾ ਤੇ ਇਸ ਵਜ੍ਹਾ ਤੇ ਉਹਨਾਂ ਦੀ ਸ਼ਾਦੀ ਕਰ ਦਿੱਤੀ ਨਾ ਵਕਤ ਤੇ। ਲੇਕਿਨ ਇਹ ਕਿ ਉਹ ਹਈਏ ਵੀ ਤੱਕ ਖੇਡਦੀਆਂ ਨੇ। ਅੱਛਾ ਜੀ। ਉਹ ਕਿਹੜੀ ਕਿਹੜੀ ਗੇਮ ਖੇਡਦੀਆਂ ਨੇ? ਜਿਹੜੀ ਇੱਕ ਕੇ ਉਹ weight ਚੁੱਕਦੀ ਹੈ ਤੇ ਜਿਹੜੀ ਦੂਸਰੀ ਉਹ ਕਬੱਡੀ ਖੇਡਦੀ ਹੈ। ਅੱਛਾ ਅੱਛਾ। ਤੇ ਹੁਣ ਤੁਹਾਡੇ ਤੋਂ ਛੋਟੀਆਂ ਜਿਹੜੀਆਂ 2 ਨੇ ਉਹ ਵੀ ਟ੍ਰੇਨਿੰਗ ਕਰ ਰਹੀਆਂ ਨੇ? ਹਾਂਜੀ ਜਿਹੜੀਆਂ ਮੇਰੇ ਤੋਂ ਛੋਟੀਆਂ 2 ਨੇ ਉਹ ਨਾਲ ਤੇ ਪੜ੍ਹ ਰਹੀਆਂ ਤੇ ਨਾਲ ਉਹ ਟ੍ਰੇਨਿੰਗ ਕਰ ਰਹੀਆਂ ਨੇ। ਇੱਕ ਜਿਹੜੀ ਉਹ BS ਕਰਦੀ ਪਈ ਹੈ ਉਹ 14ਵੀਂ ਚ ਪੜ੍ਹਦੀ ਤੇ ਦੂਸਰੀ ਉਹ 11ਵੀਂ ਚ ਪੜ੍ਹਦੀ ਹੈ। ਠੀਕ। ਤੇ ਤੁਸੀਂ ਜਿਹੜੀਆਂ ਗੇਮਸ ਕੀਤੀਆਂ, ਬੜੀ ਇੱਕ ਬਿਜ਼ੀ ਲਾਈਫ ਸੀ ਤੁਹਾਡੀ ਗੇਮਸ ਦੇ ਵਿੱਚ, ਤੇ ਤੁਸੀਂ ਨਾਲ ਐਜੂਕੇਸ਼ਨ ਵੀ ਲਈ ਹੈ ਕਿ ਉਹਦੇ ਚ ਤੁਸੀਂ ਪਿੱਛੇ ਰਹਿ ਗਏ ਹੋ? ਕੀ ਬਣਿਆ ਉਹਦਾ? ਨਹੀਂ ਜੈਨ ਜੀ ਮੈਂ ਖੇਡਾਂ ਸਟਾਰਟ ਕੀਤੀਆਂ ਤੇ ਜਦੋਂ ਮੈਂ ਇਸਲਾਮਾਬਾਦ ਜਾਣਾ ਸੀ ਉਦੋਂ ਮੈਂ ਇਹ 10ਵੀਂ ਦਾ ਇਮਤਿਹਾਨ ਦਿੱਤਾ ਸੀ ਤੇ ਹਜੇ ਮੇਰਾ ਰਿਜ਼ਲਟ ਵੀ ਨਹੀਂ ਸੀ ਆਇਆ ਤੇ ਮੈਂ ਚਲੀ ਗਈ ਸਾਂ ਉੱਥੇ। ਜਦੋਂ ਮੈਂ ਉੱਥੇ ਤੁਰ ਗਈ ਤੇ ਮੈਨੂੰ ਪਤਾ ਚੱਲਿਆ ਕਿ ਪਿੱਛੋਂ ਕੀ ਕਹਿੰਦੇ ਨੇ ਮੇਰਾ ਰਿਜ਼ਲਟ ਆ ਗਿਆ ਤੇ ਮਾਸ਼ਾਅੱਲਾ ਫਸਟ ਡਿਵੀਜ਼ਨ ਨਾਲ ਪਾਸ ਕੀਤਾ। ਵਾਹ। ਤੇ ਮੇਰੀ ਵਾਲਦਾ ਜਦੋਂ ਵੀ ਮਤਲਬ ਫਿਰ ਇੰਨਾ ਕੁ ਬਿਜ਼ੀ ਹੋ ਗਏ ਰੂਟੀਨ 'ਚ ਕਿ ਜਦੋਂ ਵੀ ਮੇਰਾ ਪੇਪਰ ਆਣੇ 11ਵੀਂ ਦਾ ਦਾਖਲਾ ਤੇ ਕਰ ਦਿੱਤਾ, ਜਦੋਂ ਵੀ ਪੇਪਰ ਆਣੇ ਮੈਂ ਕਿਸੇ ਬਾਹਰ ਦੇ ਮੁਲਕ ਹੋਣਾ, ਫਿਰ ਵਾਪਸ ਆਣੇ ਜਾਂ ਪੇਪਰ ਛੱਡਣੇ ਤੇ ਜਾਂ ਕੀ ਕਹਿੰਦੇ ਮੁਕਾਬਲਾ ਛੱਡਣਾ। ਫਿਰ ਇੰਜ ਹੋ ਗਿਆ। ਫਿਰ ਕੋਈ 2 ਸਾਲ ਤੇ ਇੰਜ ਲੰਘੇ। ਲੇਕਿਨ ਮੇਰੀ ਵਾਲਦਾ ਦਾ ਇਹ ਸੀ ਕਿ ਮੇਰੇ ਬੱਚੇ ਪੜ੍ਹਨ ਵੀ ਨਾਲ ਨਾ ਤੇ ਵਾਲਦਾ ਦੀ ਖੁਆਇਸ਼ ਸੀ, ਮੇਰੀ ਵਾਲਦਾ ਦੀ ਖੁਆਇਸ਼ ਹੈ ਕਿ ਮੈਂ PhD ਕਰਾਂ ਤੇ ਫਿਰ ਉਹਨਾਂ ਦੀ ਖੁਆਇਸ਼ ਵੀ ਮੇਰੇ ਦਿਲ 'ਚ ਸੀ। ਫਿਰ ਇੱਕ ਮਲੇਸ਼ੀਆ ਦਾ ਟੂਰ ਆਇਆ, ਮੈਂ ਛੱਡਿਆ, ਮੈਂ ਪੇਪਰ ਦਿੱਤੇ 12ਵੀਂ ਦੇ, ਅੱਲਾ ਦਾ ਸ਼ੁਕਰ ਹੈ ਪਾਸ ਹੋ ਗਈ। ਤੇ ਫਿਰ ਉਸ ਤੋਂ ਸਿਲਸਿਲਾ ਹੁਣ ਮਾਸ਼ਾਅੱਲਾ ਮੈਂ 16ਵੀਂ 'ਚ ਆ ਤਾਂ ਅੱਗੋਂ ਉਮੀਦ ਹੈ ਕਿ ਅੱਗੋਂ ਵੀ ਆਪਣੀ ਪੜ੍ਹਾਈ ਕੰਪਲੀਟ ਕਰਾਂਗੇ। ਵਾਹ। ਤੇ ਕਾਹਦੇ 'ਚ ਮਾਸਟਰਸ ਕਰ ਰਹੇ ਹੋ? ਮੈਂ ਸਪੋਰਟ ਸਾਇੰਸਿਸ 'ਚ ਹੀ, ਖੇਡਾਂ ਦੇ ਵਿੱਚ ਹੀ ਮੇਰਾ ਇਹ ਵੇ ਕਿ ਮੈਂ ਆਪਣੀ ਜਿਹੜੀ ਫੀਲਡ ਹੈ ਇਹਨੂੰ ਪੂਰੇ ਪਾਕਿਸਤਾਨ 'ਚ ਪ੍ਰਮੋਟ ਕਰਾਂ ਨਾਲ ਤੇ ਆਪੀ ਉਹਦੇ ਵਿੱਚ ਪੜ੍ਹ ਕੇ ਮੈਨੂੰ ਪਤਾ ਚੱਲੇ ਕਿ ਮੈਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ ਤੇ ਕਿਹੜੀ ਨਹੀਂ। ਤੇ ਤਾਂ ਕਿ ਜਿਹੜੇ ਬਾਕੀ ਲੋਕ ਹੁਣ ਮੇਰੀਆਂ ਛੋਟੀਆਂ ਭੈਣਾਂ ਨੇ ਤੇ ਉਹ ਵੀ ਮੇਰੇ ਨਾਲ ਹੀ, ਮੈਂ ਉਹਨਾਂ ਨੂੰ ਆਪੀ ਵੀ ਟ੍ਰੇਨਿੰਗ ਕਰਾਨੀ ਆ। ਹੋਰ ਵੀ ਐਸ ਆਪਣੇ ਇਲਾਕੇ ਦੇ ਕੋਈ 60 ਬੱਚੇ ਨੇ ਜਿਹੜੇ ਮੇਰੇ ਕੋਲ ਇਸ ਟਾਈਮ ਟ੍ਰੇਨਿੰਗ ਕਰਦੇ ਪਏ ਨੇ ਤੇ ਜ਼ਾਰੀ ਜੀ ਗੱਲ ਹੈ ਉਹਨਾਂ ਦਾ ਖਿਆਲ ਰੱਖਣਾ ਤੇ ਉਹਨਾਂ ਦੀ ਕੀ ਜ਼ਰੂਰੀਅਤ ਹੈ ਇਸ ਵਾਸਤੇ ਮੈਂ ਆਪੀ ਸਟੱਡੀ ਕਰਕੇ ਤੇ ਉਹਨਾਂ ਨੂੰ ਦੱਸਣੀ ਆ। ਵਾਹ। ਇਹ ਤਾਂ ਬਹੁਤ ਅੱਛੀ ਗੱਲ ਹੈ। ਇਹ ਤਾਂ ਬਹੁਤ ਹੀ ਵੱਡਾ ਤੁਸੀਂ ਕੰਮ ਕਰ ਰਹੇ ਹੋਗੇ। ਆਪ ਵੀ ਮਾਸ਼ਾਅੱਲਾ ਤੁਸੀਂ ਨਾਮ ਕਮਾਇਆ, ਆਪਣੇ ਮਾਂ-ਬਾਪ ਦਾ ਨਾਮ ਰੋਸ਼ਨ ਕੀਤਾ, ਮੁਲਕ ਦਾ ਕੀਤਾ, ਔਰ ਇਸ ਤੋਂ ਇਲਾਵਾ ਤੁਸੀਂ 60 ਬੱਚੇ ਮਜ਼ੀਦ ਜਿਹੜੇ ਨੇ ਉਹਨਾਂ ਨੂੰ ਤੁਸੀਂ ਟ੍ਰੇਨਿੰਗ ਦੇ ਰਹੇ ਹੋ। ਬਹੁਤ ਆਲਾ, ਬਹੁਤ ਜ਼ਬਰਦਸਤ ਕੰਮ। ਅੱਛਾ ਤੁਸੀਂ ਇਹ ਦੱਸੋ ਕਿ ਇੱਕ ਬੇਟੀ ਹੋਵੇ ਜਿਹੜੀ ਸਾਡੀ ਇੱਕ ਧੀ ਹੁੰਦੀ ਹੈ, ਉਹ ਹੁਣ ਸਾਡੇ ਤੇ ਅੱਜ ਤੱਕ ਐਡਾ ਜਦੀਦ ਕੰਪਿਊਟਰਾਈਜ਼ਡ ਤੇ ਡਿਜੀਟਲ ਦੌਰ ਆ ਗਿਆ, ਲੇਕਿਨ ਸਾਡਾ ਅੱਜ ਵੀ ਵਸੇਬ ਜਿਹੜਾ ਸਾਡਾ ਮੁਆਸ਼ਰਾ ਉਹ ਇਹ ਹੀ ਕਹਿੰਦਾ ਨਹੀਂ ਜੀ ਨਹੀਂ ਬਸ ਧੀਆਂ ਨੂੰ ਪੜ੍ਹਾ ਦਿਓ, ਚਲੋ ਹੁਣ ਪੜ੍ਹਾਉਣ ਲਿਖਾਉਣ ਤੱਕ ਤੇ ਮਾਪੇ ਮੰਨ ਗਏ ਨੇ, ਲੇਕਿਨ ਗੇਮਸ ਵਿੱਚ ਤੇ ਫਿਰ ਉਹ ਵੀ ਆਊਟ ਆਫ ਕੰਟਰੀ ਜਾ ਕੇ ਖੇਲਾਂ ਤੇ ਇਹ ਤੇ ਉਹ ਹਾਲੇ ਵੀ ਇਜਾਜ਼ਤ ਨਹੀਂ ਮਿਲਦੀ। ਤੁਹਾਨੂੰ ਮਾਂ-ਬਾਪ ਨੇ ਸਪੋਰਟ ਕੀਤਾ, ਉਹਨੂੰ ਉਹਦੇ ਤੁਸੀਂ ਸ਼ਾਨਦਾਰ ਫਿਰ ਰਿਜ਼ਲਟ ਵੀ ਦਿੱਤੇ। ਤੁਹਾਡੀ ਜਿਹੜੀ ਖਾਨਗੀ ਜ਼ਿੰਦਗੀ ਹੁੰਦੀ ਹੈ, ਘਰੇਲੂ ਜ਼ਿੰਦਗੀ, ਉਹ ਤਾਂ ਨਹੀਂ ਮੁਤਾਸਰ ਹੋਈ? ਮਤਲਬ ਕੋਈ ਖਾਣ ਪਕਾਨ ਦਾ ਕੋਈ ਸੀਨਾ ਪਰੋਣਾ ਵੀ ਸਿੱਖਿਆ ਕਿ ਸਿਰਫ ਖੇਡਾਂ ਹੀ ਸਿੱਖੀਆਂ ਨੇ? ਨਹੀਂ ਵਾਲਦਾ ਤਾਂ ਐ ਸੀ ਕਿ ਕੱਲ ਨੂੰ ਇਹਨਾਂ ਦਾ ਵਿਆਹ ਵੀ ਕਰਨਾ ਤੇ ਵਾਲਦ ਸਾਹਿਬ ਨੇ ਸਾਨੂੰ ਵੀ ਦੱਸਣ ਤੋਂ ਪਹਿਲਾਂ ਜ਼ਾਹਿਰ ਜੀ ਗੱਲ ਹੈ ਆਪਣੀ ਹਮਸਫਰ ਨੂੰ ਦੱਸਿਆ ਕਿ ਮੈਂ ਚਾਹਨਾ ਕਿ ਮੇਰੇ ਦਿਲ ਦੀ ਖੁਆਇਸ਼ ਹੈ ਕਿ ਬੱਚੀਆਂ ਸਾਡੀਆਂ ਖੇਡਣ। ਜੈਨ ਜੀ ਵਾਲਦਾ ਨੂੰ ਪਤਾ ਲੱਗਿਆ ਤੇ ਹਈ ਅਸੀਂ ਸਕੂਲ ਹੀ ਜਾਂਦੇ ਹਾਂ। ਵਾਲਦਾ ਨੇ ਸਕੂਲੋਂ ਇਹ ਵਾਪਸ ਆਣਾ ਤੇ ਉਹਨਾਂ ਕਹਿਣਾ ਚਲੋ ਜੀ ਬੈਈਓ ਚੁੱਲ੍ਹੇ ਤੇ। ਵਾਹ। ਉਹਨਾਂ ਹੁਣ ਸਾਨੂੰ ਤੇ ਨਹੀਂ ਪਤਾ ਸੀ, ਛੋਟੇ ਸਾਂ ਤੇ ਬਹੁਤ ਹਾਂਡੀਆਂ ਖਰਾਬ ਕੀਤੀਆਂ ਨੇ, ਕਦੀ ਨਮਕ ਪਾ ਦਿੱਤਾ ਜ਼ਿਆਦਾ ਤੇ ਕਦੀ ਦਾਲ ਦਾ ਪਤਾ ਹੀ ਨਹੀਂ ਸੀ ਹੁੰਦਾ ਕਿ ਇਹਦੀ ਸ਼ਕਲ ਕਹਿੰਦੀ ਪੱਕਣੀ ਹੈ ਤੇ ਇੰਜ ਕਰਕੇ ਕਾਫੀ। ਲੇਕਿਨ ਇਹ ਕਿ ਉਹਨਾਂ ਖੇਡਾਂ ਜਾਣ ਚ ਪਹਿਲਾਂ ਸਾਨੂੰ ਸਿਖਾ ਦਿੱਤਾ ਸੀ, ਫਿਰ ਉਹਨਾਂ ਸਿਲਾਈ ਵੀ ਸਿਖਾ ਦਿੱਤੀ ਤੇ ਖਾਣਾ ਪਕਾਣਾ ਵੀ ਸਿਖਾ ਦਿੱਤਾ ਸੀ। ਅੱਛਾ। ਬਸ ਇਹ ਕਿ ਉਹਨਾਂ ਦੇ ਹੱਥ ਅਸੀਂ ਨਹੀਂ ਆਏ ਤੇ ਰੋਟੀਆਂ ਦੇ ਹੱਥੋਂ ਨਹੀਂ ਆਏ। ਤੇ ਆਈਏ ਵੀ ਕਦੀ ਕਦੀ ਵਾਪਸ ਆਈਏ ਤਾਂ ਕਹਿੰਦੇ ਨੇ ਬੈਈਓ ਜੀ ਚੁੱਲ੍ਹੇ ਤੇ। ਉਹਨਾਂ ਵਾਸਤੇ ਅਸੀਂ ਉਹੀ ਬੱਚੇ ਆ। ਉਹ ਕਹਿੰਦੇ ਨੇ ਤੁਸੀਂ ਸਟਾਰ ਹੋਵੋਗੇ ਤੇ ਬਾਹਰ ਹੋਵੋਗੇ, ਠੀਕ ਹੈ। ਉਹ ਫਿਰ ਵਾਲਦਾ ਇੰਜ ਨੇ ਕਿ ਉਹ ਕਹਿੰਦੇ ਨੇ ਤੁਸੀਂ ਸਿੱਖੋ, ਕਿਉਂਕਿ ਅੱਗੋਂ ਵੀ ਜ਼ਿੰਦਗੀ ਦਾ ਦੌਰ ਦਾ ਨਹੀਂ ਪਤਾ ਹੁੰਦਾ। ਉਹਨਾਂ ਨੂੰ ਇਹ ਹੀ ਹੈ ਕਿ ਬੱਚਿਆਂ ਨੂੰ ਸਾਰਾ ਕੁਝ ਆਉਂਦਾ ਹੋਏ, ਉਹਨਾਂ ਨੂੰ ਘਰੇਲੂ ਕੰਮ ਵੀ ਆਉਂਦੇ ਹੋਣ, ਉਹਨਾਂ ਨੂੰ ਬਾਹਰ ਦੇ ਵੀ ਕੰਮ ਆਉਂਦੇ ਹੋਣ। ਇਹ ਜ਼ਰੂਰੀ ਨਹੀਂ ਉਹਨਾਂ ਸਿਰਫ ਘਰ ਤੱਕ ਨਹੀਂ ਰੱਖਿਆ, ਉਹਨਾਂ ਬਾਹਰ ਦੇ ਵੀ ਕੰਮ ਸਿਖਾਏ ਨੇ। ਇੰਜ
ਸਾਡੀ ਵਾਲਦਾ ਵੀ ਅੱਪੀ ਵੀ ਮਾਸ਼ਾਅੱਲਾ ਇੰਜ ਨੇ ਜੰਜ ਇੱਕ ਉਹਨਾਂ ਸਟਰੋਂਗ ਲੇਡੀ ਬਣ ਕੇ ਸਾਨੂੰ ਵਿਖਾਇਆ। ਸਾਡੇ ਵਾਸਤੇ ਉਹ ਐਗਜ਼ਾਮਪਲ ਨੇ, ਵਾਹ। ਉਹਨਾਂ ਮਿਸਾਲ ਬਣੀ ਹੈ ਕਿ ਜੰਜ ਵਾਲਦ ਸਾਹਿਬ ਅੱਪੀ ਤੇ ਇਸਲਾਮਾਬਾਦ ਹੁੰਦੇ ਹਨ ਤੇ ਉਹਨਾਂ ਹੀ ਸਾਡੀ ਪਰਵਰਿਸ਼ ਕੀਤੀ ਹੈ। ਉਹਨਾਂ ਬਾਹਰ ਦੇ ਵੀ ਕੰਮ ਸੰਭਾਲੇ, ਡੇਰਾ ਵੀ ਸੰਭਾਲਿਆ ਤੇ ਘਰ ਬੱਚਿਆਂ ਨੂੰ ਵੀ ਸੰਭਾਲਿਆ, ਤੇ ਉਹ ਫਿਰ ਸਾਡੇ ਵਾਸਤੇ ਇੱਕ ਮਿਸਾਲ ਨੇ। ਵਾਹ। ਉਹਨਾਂ ਨੂੰ ਵੇਖ ਕੇ ਅੱਜ ਹੁਣ ਅਸੀਂ ਜਵਾਨ ਹੋਏ ਆ ਤਾਂ ਉਹਨਾਂ, ਮੈਂ ਕਹਿੰਦੀ ਕਿ ਅਗਰ ਮੈਂ ਜ਼ਿੰਦਗੀ 'ਚ ਬਣਾ ਤਾਂ ਮੈਂ ਆਪਣੀ ਮਾਂ ਦੀ ਤਰ੍ਹਾਂ ਬਣਾ। ਵਾਹ ਵਾਹ, ਯਾਨੀ ਕਿ ਤੁਹਾਡੀ ਵਾਲਦਾ ਜਿਹੜੇ ਨੇ ਉਹ ਹੀ ਤੁਹਾਡੇ ਰੋਲ ਮਾਡਲ ਨੇ। ਹਾਂਜੀ, ਬੜਾ ਮਜ਼ਾ ਆਇਆ ਤੁਹਾਡੀ ਗੱਲਬਾਤ ਸੁਣ ਕੇ। ਪਿਆਰੇ ਵੇਖਣ ਵਾਲਿਓ, ਤੁਸੀਂ ਸਾਡੇ ਪਾਕਿਸਤਾਨ ਦਾ ਫਖਰ ਇਸ ਬੱਚੀ ਸ਼ਾਨਜ਼ਾ ਦੀਆਂ ਗੱਲਾਂ ਬਾਤਾਂ ਸੁਣੀਆਂ। ਇਸ ਬੱਚੀ ਨੇ ਸਾਬਤ ਕੀਤਾ ਔਰ ਇਹਦੇ ਵਾਲਿदैन ਨੇ ਵੀ ਇਹ ਗੱਲ ਸਾਬਤ ਕੀਤੀ ਕਿ ਧੀਆਂ ਵੀ ਕਿਸੇ ਹਵਾਲੇ ਨਾਲ ਵੀ ਪੁੱਤਰਾਂ ਤੋਂ ਘੱਟ ਨਹੀਂ ਹੁੰਦੀਆਂ। ਸਿਰਫ ਹਲਾਸ਼ੇਰੀ ਦੀ ਤੇ ਮਾਪਿਆਂ ਵੱਲੋਂ ਹੌਸਲਾ ਅਫਜ਼ਾਈ ਦੀ ਜ਼ਰੂਰਤ ਹੁੰਦੀ ਹੈ। ਇਹਦੇ ਅੱਬੂ ਇਹਦੇ ਕੋਚ ਸਨ, ਉਹਨਾਂ ਇਹਦੀ ਟ੍ਰੇਨਿੰਗ ਕੀਤੀ ਤੇ ਇਹਦੀ ਵਾਲਿਦਾ ਉਹਨਾਂ ਨੇ ਇਹਨੂੰ ਖਾਨਗੀ ਅਮੂਰ ਦੀ ਤਰਬੀਅਤ ਦਿੱਤੀ, ਕਿਉਂਕਿ ਇਹਦੀ ਵਾਲਦਾ ਨੂੰ ਇਹ ਪਤਾ ਸੀ ਕਿ ਕੱਲ ਕਲਾਂ ਨੂੰ ਧੀਆਂ ਨੇ ਆਪਣੇ ਘਰ ਜਾਣਾ ਹੁੰਦਾ ਹੈ ਤੇ ਇੱਕ ਅੱਛੀ ਸਪੋਰਟਸਮੈਨ ਤੇ ਬਣ ਗਈ ਹੈ, ਇੱਕ ਨਾਮਵਰ खिलाड़ी तो बन चुकी है मेरी बेटी, लेकिन एक अच्छी और माहिर खतून खाना भी होवे। इस वास्ते शानजा सानू दसिया भई जदों ये गेम्स तो वापस आती सी ते अम्मी जी इहनूं आखदे सन कि चल बई धीए अज तू खाना पका, यानी उन्होंने चुल्हा चौंका करना भी वालदा ने सिखाया। प्यारिओ, इस बच्ची दीयां गल्लां बातां सुन के ये गल साबित हो गई है कि साड़ियाँ धीआं जिहड़ियां ने उन्हां दी कोई सानवी हैसीयत नहीं ते धीआं पुत्रां नालों किसे हवाले नाल भी घट नहीं हुंदियां। मापियां नूं सिर्फ ये चाहीदा है कि भरपूर तवज्जो देन। जिस तरह पुत्रां नूं जिस अख नाल वेखदे ने उन्हां अखां नाल ही धीआं नूं भी वेखण ते धीआं माँ बाप दा भी नां रोशन करदियां ने ते अपने वतन दे वास्ते भी इजाज़ात ते इनामात लैके आउंदियां ने। साहिबो विलाग लम्मा हो गया, इस वास्ते हुण असीं लवांगे तुहाडे कोलों इजाज़त इस वादे दे नाल कि अगले विलाग दे विच असीं इसे ही शानजा बेटी दी छोटी भैन ज़ैनब दे नाल जिहड़ी कि वो भी छोटी जी उम्र दे विच नैशनल चैंपीयन है, उहदे नाल तुहानूं मिलवावांगे। इहदे अब्बू जी नाल मिलवावांगे जिहड़े कि उस्ताद ने इन्हां बच्चियां दे और ट्रेनर ने और इन्हां दे कोच ने। और इस तो इलावा तुहानूं इन्हां दे घर भी लैके चलांगे, तुहानूं दिखावांगे कि किस तरह इन्हां बच्चियां ने ट्रेनिंग की घर दे विच ही ते किस तरह इन्हां दी वालदा ने इन्हां नूं घरेलू अमूर सिखाए। हुण सानूं दिओ इजाज़त, रब राखा ते अल्लाह बेली। रौनक हो जाऊं चट में चल मेले नू चलिए, ओ रौनक हो जाऊं चट में चल मेले नू चलिए। मल्ला कट कुड़ दे वट में चल मेले नू चलिए, हाय चल चल